बिस्मिल्लाहिर्रहमानिर्रहीम ते अस्सलाम वालेकुम। 29 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਜਿਹੜੀਆਂ ਤੁਹਾਡੇ ਨਾਲ 4-5 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਪਹਿਲੀ ਗੱਲ ਹੈ ਬੰਬ। ਹਾਂਜੀ, ਅੱਜ ਕੱਲ੍ਹ ਪਾਕਿਸਤਾਨ 'ਚ ਰੌਲਾ ਪਿਆ, ਹਰ ਬੰਦਾ ਆਂਦਾ ਫਿਰਦਾ ਵੀ ਇਹ ਬੰਬ ਮੇਰਾ ਹੈ ਤੇ ਇਹ ਬੰਬ ਮੈਂ ਬਣਾਇਆ। ਤੁਸੀਂ ਸਹੀ ਆਪਣੇ ਹੋ, ਗੱਲ ਐਟਮ ਬੰਬ ਦੀ ਹੋਣ ਡਈ ਹੈ। ਹਾਲਾਂਕਿ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ 'ਚ ਕਿਤੇ ਕੋਈ ਗੰਦਾ ਕੰਮ ਹੋ ਜਾਏ ਜਾਂ ਕੋਈ ਗੰਦ ਪਾ ਦੇ ਤੇ ਕੋਈ ਬੰਦਾ ਨਹੀਂ ਮੰਨਦਾ ਵੀ ਇਹ ਗੰਦਾ ਕੰਮ ਮੈਂ ਕੀਤਾ ਜਾਂ ਇਹ ਗੰਦ ਮੈਂ ਪਾਇਆ। ਇਸੇ ਤਰੀਕੇ ਨਾਲ ਕਿਤੇ ਬੰਬ ਫਟ ਜਾਏ, ਬੰਬ ਚੱਲ ਜਾਏ ਤੇ ਕਿਸੇ ਨੂੰ ਪੁੱਛੋ ਵੀ ਤੂੰ ਪਾੜਿਆ, ਤੂੰ ਚਲਾਇਆ, ਤਾਂ ਆਂਦਾ ਨਹੀਂ ਜਨਾਬ ਮੈਂ ਤੇ ਲੰਘਿਆ ਹੀ ਸਾਂ ਇੱਥੋਂ, ਮੈਂ ਤੇ ਹਜੇ ਲੰਘ ਕੇ ਹੀ ਗਿਆ ਸਾਂ, ਪਿਛਲੇ ਪਾਸਿਓਂ ਬੰਬ ਚੱਲ ਗਿਆ ਤੇ ਮੇਰੇ ਕੰਨਾਂ ਦੇ ਵਿੱਚੋਂ ਸਾਂ ਦੀ ਆਵਾਜ਼ ਆਉਣ ਲੱਗ ਪਈ। ਕੋਈ ਆਂਦਾ ਮੈਂ ਆਇਆ ਸਾਂ, ਉਤਰਿਆ ਸਾਂ ਸਾਈਕਲ ਤੋਂ ਤੇ ਜੀ ਬੰਬ ਚੱਲ ਗਿਆ। ਮਤਲਬ ਕੋਈ ਬੰਦਾ ਮੰਨਣ ਨੂੰ ਤਿਆਰ ਕੋਈ ਨਹੀਂ ਵੀ ਇਹ ਬੰਬ ਜਿਹੜਾ ਮੈਂ ਪਾੜਿਆ। ਇਸੇ ਤਰੀਕੇ ਨਾਲ ਕਿਸੇ ਨੂੰ ਪੁੱਛੋ ਵੀ ਭਾਈ ਇਹ ਬੰਬ ਪਿਆ ਹੈ ਤੇਰਾ, ਅਜੇ ਚੱਲਿਆ ਨਹੀਂ, ਕੋਈ ਬੰਦਾ ਨਹੀਂ ਮੰਨਦਾ। ਆਉਂਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਇੱਥੇ ਸਿਗਰਟ ਲਾਉਣ ਲਈ ਖਲੋਤਾ ਸਾਂ। ਸੋਚੋ ਜੇ ਮੈਨੂੰ ਪਤਾ ਹੋਵੇ ਵੀ ਇਹ ਬੰਬ ਮੇਰਾ ਹੈ ਤੇ ਜਾਂ ਇੱਥੇ ਬੰਬ ਪਿਆ ਹੈ ਤੇ ਮੈਂ ਸਿਗਰਟ ਲਾਵਾਂ ਇਹਦੇ ਲਾਗੇ। ਤੇ ਇਸੇ ਤਰੀਕੇ ਨਾਲ ਕਿਤੇ ਬੰਬ ਬਣਨ ਡਿਆ ਹੋਵੇ ਤੇ ਤੁਸੀਂ ਕਿਸੇ ਨੂੰ ਪੁੱਛ ਲਓ ਵੀ ਭਾਈ ਇੱਥੇ ਬੰਬ ਬਣ ਡਿਆ, ਤੂੰ ਇੱਥੇ ਖਲੋਤਾ ਹੈ, ਇਹ ਤੇਰਾ ਬੰਬ ਹੈ? ਆਉਂਦਾ ਨਹੀਂ ਜੀ ਮੈਂ ਤਾਂ ਰਾਹ ਭੁੱਲ ਕੇ ਆ ਗਿਆ। ਜਾਂ ਆਖੇਗਾ ਮੈਂ ਇੱਥੋਂ ਲੰਘਣ ਡਿਆ ਸੀ ਤਾਂ ਮੈਨੂੰ ਲੱਗਾ ਵੀ ਸਾਈਕਲ ਦੀ ਟਿਊਬ ਪਾਟ ਗਈ ਹੈ ਤੇ ਮੈਂ ਉਤਰ ਕੇ ਤੇ ਜਨਾਬ ਟਾਇਰ ਦਾ ਪ੍ਰੈਸ਼ਰ ਚੈੱਕ ਕਰਨ ਲੱਗਾ, ਉਧਰੋਂ ਤੁਸੀਂ ਆ ਗਏ ਹੋ ਤੇ ਤੁਸੀਂ ਮੇਰੇ ਕੋਲ ਬੰਬ ਦਾ ਪੁੱਛ ਲਿਆ। ਮਤਲਬ ਨਾ ਕੋਈ ਬੰਬ ਦੇ ਹੋਣ ਦਾ ਮੰਨਣ ਨੂੰ ਤਿਆਰ ਹੈ, ਨਾ ਬਣਾਉਣ ਦਾ ਮੰਨਣ ਨੂੰ ਤਿਆਰ ਹੈ ਤੇ ਨਾ ਉਹਦੇ ਪਾਟਣ ਦਾ ਮੰਨਣ ਨੂੰ ਤਿਆਰ ਹੈ। ਇੱਥੇ ਵੇਖੋ ਕੀ ਹੋਇਆ, ਇੱਕ ਨਹੀਂ ਬਲਕਿ 3-3 4-4 ਪਾਰਟੀਆਂ ਜਿਹੜੀਆਂ ਨੇ ਉਹਨਾਂ 'ਚ ਬੁਰਦਾਂ ਲੱਗੀਆਂ ਨੇ, ਮਤਲਬ ਸ਼ਰਤਾਂ ਲੱਗੀਆਂ ਨੇ। ਇੱਕ ਆਂਦਾ ਬੰਬ ਮੈਂ ਬਣਾਇਆ, ਦੂਜਾ ਆਂਦਾ ਬੰਬ ਮੈਂ ਬਣਾਇਆ, ਤੀਜਾ ਆਂਦਾ ਬੰਬ ਮੈਂ ਬਣਾਇਆ। ਹੁਣ ਇਹ ਸਾਰੀ ਗੱਲ ਦਾ ਤਜਜ਼ੀਆ ਕਰਨ ਵਾਸਤੇ ਸਾਨੂੰ ਪਹਿਲਾਂ ਤਾਂ ਲੱਭਣਾ ਪਏਗਾ ਵੀ ਕਿਹੜੀ ਪਾਰਟੀ ਹੈ ਜਿਹੜੀ ਆਂਦੀ ਵੀ ਬੰਬ ਅਸੀਂ ਬਣਾਇਆ। ਪਹਿਲਾਂ ਤਾਂ ਜਨਾਬ ਸ਼ਰੀਫ ਟੱਬਰ ਹੈ, ਉਹ ਸਾਰਾ ਆਂਦਾ ਵੀ ਬੰਬ ਸਾਡਾ ਹੈ ਤੇ ਸਾਡੇ ਭਾ ਨਵਾਜ਼ ਸ਼ਰੀਫ ਨੇ ਬੰਬ ਬਣਾਇਆ, ਵਰਨਾ ਤੇ ਇਹ ਬੰਬ ਨਾ ਪਾਕਿਸਤਾਨ ਕੋ ਬਣਨਾ ਸੀ ਤੇ ਨਾ ਚੱਲਣਾ ਸੀ। ਉਹ ਆਂਦੇ ਨੇ ਬਣਾਇਆ ਵੀ ਅਸੀਂ ਹਾਂ, ਚਲਾਇਆ ਵੀ ਅਸੀਂ ਹਾਂ। ਅੱਛਾ, ਦੂਜੇ ਪਾਸੇ ਜਿਹੜੇ ਨੇ ਉਹ ਸਾਡੀ ਫੌਜ ਵਾਲੇ ਨੇ, ਉਹ ਆਂਦੇ ਨੇ ਜੀ ਇਹ ਬੰਬ ਸਾਡਾ ਹੈ, ਬੰਬ ਅਸੀਂ ਬਣਾਇਆ ਹੈ। ਅੱਜ ਕੱਲ੍ਹ ਉਹਨਾਂ ਦੇ ਸ਼ਰੀਫ ਖਾਨਦਾਨ ਨਾਲ ਤਲਕਾਤ ਚੰਗੇ ਨੇ, ਇਸ ਲਈ ਉਹ ਥੋੜ੍ਹੇ ਜਿਹੇ ਘੁੱਟੇ ਵੱਟੇ ਨੇ। ਅਸਲ ਬੰਬ ਦੇ ਜਿਹੜੇ ਉਹ ਆਂਦੇ ਨੇ ਵੀ ਇਹ ਛੋਟੇ ਬੱਚਿਆਂ ਨੂੰ ਬੰਬ ਦਾ ਕੀ ਪਤਾ ਹੈ ਤੇ ਅਸੀਂ ਬਣਾਉਣਾ ਹੁੰਦਾ, ਅਸੀਂ ਚਲਾਉਣਾ ਹੁੰਦਾ, ਅਸੀਂ ਬਣਾਈਏ ਨਾ ਬਣਾਈਏ, ਚਲਾਈਏ ਨਾ ਚਲਾਈਏ। ਅਸੀਂ ਬੰਬ ਦੇ ਵਿੱਚ ਬਰੂਦ ਦੇ ਥਾਂ 'ਤੇ ਭਾਵੇਂ ਕਾਫੀ ਭਰ ਦਈਏ, ਸਾਡੀ ਮਰਜ਼ੀ ਹੈ, ਤੇ ਭਾਵੇਂ ਚਾਹ ਦੀ ਪੱਤੀ ਦੇ ਥਾਂ 'ਤੇ ਬਰੂਦ ਭਰ ਕੇ ਚਲਾ ਦਈਏ। ਇਹਨਾਂ ਨੂੰ ਕੀ ਪਤਾ ਇਸ ਗੱਲ ਦਾ। ਇਸ ਲਈ ਅੱਜ ਕੱਲ੍ਹ ਸਾਡੇ ਜਿਹੜੇ ਹਾਲਾਤ ਇਹਨਾਂ ਨਾਲ ਚੰਗੇ ਨੇ। ਚਲੋ ਇਹ ਇਸੇ ਗੱਲ ਆਰੇ ਲੱਗੇ ਨੇ, ਨਵਾਜ਼ ਸ਼ਰੀਫ ਸਾਹਿਬ ਵੈਸੇ ਵੀ ਵਿਹਲੇ ਨੇ, ਉਹਨਾਂ ਨੂੰ ਕੋਈ ਸ਼ੈ ਨਹੀਂ ਦਿੱਤੀ, ਚਲੋ ਉਹਨਾਂ ਨੂੰ ਬੰਬ ਹੀ ਦੇ ਦਿਓ ਵੀ ਮੈਂ ਬੰਬ ਬਣਾਇਆ ਸੀ। ਉਹ ਬੰਬ ਨੂੰ ਹੀ ਵੇਚਦੇ ਫਿਰਨ ਹਰ ਪਾਸੇ। ਪਹਿਲਾਂ ਪੁੱਛਦੇ ਸਨ ਕਿ ਮੁਝੇ ਕਿਉਂ ਨਿਕਾਲਾ, ਹੁਣ ਆਂਦੇ ਨੇ ਮੈਂ ਬੰਬ ਕਿਉਂ ਚਲਾਇਆ ਜਾਂ ਬੰਬ ਮੈਂ ਚਲਾਇਆ। ਤੇ ਉਹ ਸਾਡੇ ਜਿਹੜੇ ਅਦਾਰੇ ਨੇ, ਫੌਜੀ ਅਦਾਰੇ ਨੇ, ਉਹ ਚਲੋ ਇਸ ਗੱਲ 'ਚ ਰਾਜ਼ੀ ਨੇ। ਲੇਕਿਨ ਅਸਲ ਜਿਹੜਾ ਨਾ, ਅਗਰ ਅੰਦਰ ਦੀ ਗੱਲ, ਘੁਟਵੀਂ ਜੀ ਗੱਲ ਪੁੱਛੋ ਤੇ ਉਹ ਆਂਦੇ ਨੇ ਵੀ ਬੰਬ ਬਣਾਉਂਦੇ ਵੀ ਅਸੀਂ ਹਾਂ, ਚਲਾਉਂਦੇ ਵੀ ਅਸੀਂ ਹਾਂ। ਬਾਕੀ ਜਿਹੜੇ ਸਿਵਲੀਅਨ ਦੇ ਉਹਨਾਂ ਦਾ ਬੰਬਾਂ ਨਾਲ ਕੀ ਲੈਣ ਦੇਣਾ। ਉਹ ਆਂਦੇ ਨੇ ਉਹ ਬਹੁਤਾ ਤੋਂ ਬਹੁਤਾ ਮੂੰਹ ਦੇ ਵਿੱਚ ਚੁੰਗਮ ਪਾ ਕੇ ਤੇ ਹਵਾ ਭਰ ਕੇ ਉਹਦਾ ਪਕਾਨਾ ਬਣਾ ਸਕਦੇ ਨੇ ਤੇ ਉਹ ਵੀ ਉਹਨਾਂ ਦੇ ਕੋਲੋਂ ਪਾਟ ਜਾਂਦਾ, ਉਹ ਵੀ ਬਹੁਤਾ ਚਿਰ ਬਣਾ ਕੇ ਨਹੀਂ ਰੱਖ ਸਕਦੇ। ਅਸੀਂ ਉਹ ਵੀ ਬਹੁਤਾ ਚਿਰ ਜਿਹੜਾ ਜਨਾਬ ਉਹ ਬੁੱਲਾਂ ਦੇ ਉੱਤੇ ਜਿਹੜਾ ਨਾ ਪਕਾਨਾ ਬਣਾ ਕੇ ਰੱਖ ਸਕਦੇ ਹਾਂ। ਇਹ ਸਿਵਲੀਅਨ ਜਿਹੜੇ ਨੇ ਇਹਨਾਂ ਕੋਲੋਂ ਇਹ ਕੰਮ ਨਹੀਂ ਹੁੰਦਾ। ਅੱਛਾ, ਤੀਜੇ ਇਹਦੇ ਜਿਹੜੇ ਨੇ ਜਨਾਬ ਬੰਬ ਬਣਾਉਣ ਵਾਲੇ ਤੇ ਚਲਾਉਣ ਵਾਲੇ, ਉਹ ਨੇ ਜਿਨ੍ਹਾਂ ਇੱਥੇ ਰਕਮ ਖਰਚ ਕੀਤੀ, ਉਹ ਪਾਕਿਸਤਾਨੀ ਆਵਾਮ ਹੈ। ਉਹ ਆਂਦੀ ਹੈ ਜਨਾਬ ਇਹਦੇ ਰੁਪਈਏ ਅਸੀਂ ਦਿੱਤੇ ਨੇ ਤੇ ਬੰਬ ਬਣਾਉਣ ਵਾਲਾ ਸਾਡਾ ਬਾਬਾ ਕਦੀਰ ਸੀ ਤੇ ਉਹ ਹੁਣ ਅੱਲਾ ਨੂੰ ਪਿਆਰੇ ਹੋ ਗਏ ਨੇ ਤੇ ਬੰਬ ਫਿਰ ਚਲਵਾਇਆ ਜਿਹੜਾ ਉਹ ਵੀ ਅਵਾਮੀ ਪ੍ਰੈਸ਼ਰ ਨੇ ਚਲਵਾਇਆ, ਉਹ ਪਾਕਿਸਤਾਨ ਦੀ ਆਵਾਮ ਹੈ। ਹੁਣ ਇਹ ਸਾਰੀ ਗੱਲ ਏਡੀ ਛੇਤੀ ਤੇ ਮੁੱਕਣ ਵਾਲੀ ਨਹੀਂ ਜਨਾਬ, ਕਿਉਂਕਿ ਇਹਦੇ ਵਿੱਚ 3 ਪਾਰਟੀਆਂ ਵੜੀਆਂ ਨੇ। ਇਸ ਲਈ ਇੱਕ ਇੱਕ ਕਰਕੇ ਤਜਜ਼ੀਆ ਕਰਦੇ ਵੀ ਇਹ ਬੰਬ ਬਣਾਇਆ ਕਿੰਨੇ ਭਾਈ, ਅਸਲ ਇਹਦਾ ਕੰਮ ਹੈ ਕਿਹਦਾ, ਇਹਦਾ ਕੋਈ ਤਸਫੀਆ ਵੀ ਤਾਂ ਕਰਨਾ ਹੈ ਨਾ ਵੀ ਇਹ ਬੰਬ ਕਿੰਨੇ ਬਣਾਇਆ। ਇਹ ਬੰਬ ਆਪੇ ਤਾਂ ਨਹੀਂ ਬਣ ਗਿਆ, ਕੋਈ ਉੱਤੋਂ ਤਾਂ ਨਹੀਂ ਆ ਕੇ ਡਿੱਗ ਗਿਆ, ਤੇ ਬੰਬ ਬਣਾਇਆ ਕਿੰਨੇ। ਉਹ ਫਿਰ ਬਾਅਦ 'ਚ ਗੱਲ ਕਰਾਂਗੇ ਵੀ ਸਾਡਾ ਬੰਬ ਚੱਲਦਾ ਵੀ ਹੈ ਕਿ ਨਹੀਂ, ਕਿਤੇ ਉਹ 'ਚ ਬਰੂਦ ਦੇ ਥਾਂ ਪੱਤੀ ਤਾਂ ਨਹੀਂ ਭਰੀ। ਇਹ ਨਾ ਹੋਵੇ ਵੀ ਅਸੀਂ ਆਪਣੇ ਨੂੰ ਬੰਬ ਚਲਾਈਏ ਤਾਂ 2 ਕੱਪ ਚਾਹ ਪੱਤੀ ਬਣਾ ਦਿਓ ਬੰਬ ਵਿੱਚੋਂ ਆਪਣੇ, ਤੇ ਅਸੀਂ ਕਿਸੇ ਨੂੰ ਛੇੜ ਪਈਏ ਵੀ ਉਹਨੂੰ ਆਖੀਏ ਸਾਡੇ ਕੋਲ ਬੰਬ ਹੈ ਇੱਧਰ ਨੂੰ ਨਾ ਆਈ, ਉਹ ਕਿਤੇ ਐਵੇਂ ਹੀ ਆ ਜਾਏ ਭੁਲੇਖੇ ਨਾਲ ਤੇ ਅਸੀਂ ਅੱਗੋਂ ਆਪਣਾ ਬੰਬ ਚਲਾਈਏ ਤੇ ਬੰਬ ਚੱਲਣ ਦੀ ਬਜਾਏ ਵਿੱਚੋਂ 2 ਪਕਾਨੇ ਫੁੱਲ ਜਾਣ। ਤੇ ਕਹਿਣ ਦਾ ਮਤਲਬ ਹੈ ਕਿ ਉਹ ਬਹਿਸ ਤੇ ਬਾਅਦ ਦੀ ਹੈ, ਲੇਕਿਨ ਪਹਿਲਾਂ ਇਹ ਬਹਿਸ ਕਰ ਲਈਏ ਵੀ ਇਹ ਬੰਬ ਬਣਾਇਆ ਕਿੰਨੇ। ਆ ਜਾਂਦੇ ਪਹਿਲਾ ਜਿਹੜਾ ਜਨਾਬ ਜਿਨ੍ਹਾਂ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਨੇ, ਸ਼ਰੀਫ ਟੱਬਰ, ਉਹਨਾਂ ਇਸ਼ਤਿਹਾਰ ਦਿੱਤੇ ਨੇ ਅਖਬਾਰਾਂ ਜਨਾਬ ਤਗੜੇ। ਉਹਦੇ 'ਚ ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ ਹੈ। 4-5 ਮਹੀਨੇ ਪਹਿਲਾਂ ਤੁਹਾਨੂੰ ਪਤਾ ਕਬੂਤਰ ਬਾਉਣ ਡਏ ਸਨ, ਕੋਈ ਜਨਵਰੀ ਦੇ ਮਹੀਨੇ 'ਚ
ਕਬੂਤਰ ਬਾਹਾਂ ਤੇ ਬਾਬਾ ਨਵਾਜ਼ ਸ਼ਰੀਫ ਸਾਹਿਬ ਵਿਖਾਉਂਦੇ ਸਨ ਪਬਲਿਕ ਨੂੰ। ਔਰ ਫਿਰ ਫੈਸਲਾਬਾਦ ਗਏ ਤੇ ਉੱਥੇ ਗੁਜਰਾਂ ਵਾਲੇ ਗਏ, ਤੁਹਾਨੂੰ ਯਾਦ ਹੀ ਹੈ, ਬਨਾਰਸੀ ਪੱਗਾਂ ਬਨਾਰਸੀ ਠੱਗਾਂ ਨੇ ਪਾ ਕੇ, ਤੇ ਫੈਸਲਾਬਾਦ ਵਾਲਿਆਂ ਨੂੰ ਆਖਿਆ ਵੀ ਇੱਕ ਉੱਤੋਂ ਮੋਟਰਵੇ ਜਾਣ ਦੀ, ਇੱਕ ਥੱਲਿਓਂ ਮੇਰਾ ਦਿਲ ਹੈ ਹੁਣ ਇੱਕ ਸੱਜਿਓਂ ਕੱਢਾਂ ਤੇ ਇੱਕ ਖੱਬਿਓਂ ਕੱਢਾਂ, ਤੇ ਫਿਰ ਇੱਕ ਤੁਹਾਡੇ ਵਿੱਚੋਂ ਦੀ ਵੀ ਕੱਢਦੇ ਹਾਂ। ਫੈਸਲਾਬਾਦ ਵਾਲੇ ਤੇ ਗਰੀਬ ਝਪੀਟ ਵੱਟ ਕੇ ਬਹਿ ਗਏ ਵੀ ਮੀਆਂ ਸਾਹਿਬ ਪਤਾ ਨਹੀਂ ਕਿਹੜੇ ਕਿਹੜੇ ਰਾਹ ਲੱਭਣ ਡਏ ਨੇ ਤੇ ਕਿਹੜੇ ਕਿਹੜੇ ਰਾਹਾਂ 'ਚੋਂ ਮੋਟਰਵੇ ਕੱਢਣ ਡਏ ਨੇ। ਬਹਰਹਾਲ ਉਹ ਚੇਤਾ ਹੀ ਹੈ ਤੁਹਾਨੂੰ ਸਾਰਾ ਕੁਝ। ਹੁਣ ਜਨਾਬ ਵਕਤ ਨੇ ਇੱਕ ਬਾਰ ਫਿਰ ਦੁਲਹਨ ਬਣਾ ਦਿਆ ਨਵਾਜ਼ ਸ਼ਰੀਫ ਸਾਹਿਬ ਨੂੰ। ਉਸ ਤੋਂ ਬਾਅਦ ਜਿਹੜਾ ਵਿਜ਼ਿਟ ਕਰਾਇਆ ਇਹਨਾਂ NA 130 ਦੇ ਵਿੱਚੋਂ, ਜਿਸ ਤਰੀਕੇ ਨਾਲ ਮਾਨਸੇਰੇ 'ਚੋਂ ਵਿਜ਼ਿਟ ਕਰਾਇਆ, ਬਾਬਾ ਜੀ ਹੋ ਗਏ ਸਨ ਗੁੱਸੇ। ਬਾਬਾ ਜੀ ਗੁੱਸੇ ਹੋ ਕੇ ਬਹਿ ਗਏ ਸਨ ਘਰ। ਆਉਣ ਵਾਲੇ ਆਂਦੇ ਨੇ ਵੀ ਉਹਨਾਂ ਦੀ ਅੱਜ ਕੱਲ੍ਹ ਜਿਹੜੀ ਮੈਮਰੀ ਹੈ ਨਾ ਉਹ ਵੀ ਗਜਨੀ ਵਾਲੀ ਹੋਈ ਹੈ। ਉਹਨਾਂ ਨੂੰ ਚੇਤੇ ਨਹੀਂ ਰਹਿੰਦਾ ਮੈਂ ਆਪਣੀ ਦਵਾਈ ਖਾਧੀ ਹੈ ਕਿ ਨਹੀਂ, ਮੈਂ ਗੱਲ ਕਿਹੜੀ ਕੀਤੀ ਹੈ, ਕਦੋਂ ਕੀਤੀ ਹੈ। ਬਸ ਇਹ ਉਹਨਾਂ ਨੂੰ ਪਤਾ 2-3 ਗੱਲਾਂ ਕਿ ਮੈਨੂੰ ਕਿਉਂ ਕੱਢਿਆ ਤੇ ਮੈਂ ਬੰਬ ਬਣਾਇਆ ਤੇ ਸਾਕਿਬ ਨਿਸਾਰ ਨੇ ਮੇਰੇ ਖਿਲਾਫ ਫੈਸਲਾ ਦਿੱਤਾ ਸੀ। ਉਹ ਗਜਨੀ ਤਰ੍ਹਾਂ ਪੁਰਾਣੀਆਂ ਗੱਲਾਂ ਚੇਤੇ ਨੇ, ਨਵੀਆਂ ਚੇਤੇ ਨਹੀਂ। ਹੁਣ ਉਹਨਾਂ ਨੂੰ ਆਰੇ ਲਾਉਣ ਵਾਸਤੇ, ਜਿਵੇਂ ਸਾਡੀ ਬਾਜੀ ਕਦੀ ਕਦੀ ਪੁਲਿਸ ਬਣ ਜਾਂਦੀ ਹੈ, ਕਦੀ ਡਾਕਟਰ ਬਣ ਜਾਂਦੀ, ਰੋਲ ਇਹ ਪਿਓ ਧੀ ਇੱਕੋ ਜਿਹੇ ਹੀ ਨੇ ਦੋਵੇਂ। ਬਾਜੀ ਮੇਰੀ ਜਿਵੇਂ ਕਰਦੀ ਉਵੇਂ ਨਵਾਜ਼ ਸ਼ਰੀਫ ਸਾਹਿਬ ਕਰਦੇ ਨੇ। ਉਹਨਾਂ ਨੂੰ ਵੀ ਕਦੀ ਆਰੇ ਲਾਉਣ ਵਾਸਤੇ ਉਹਨਾਂ ਕੋਲ ਪ੍ਰੈਸ ਕਾਨਫਰੰਸ ਕਰਾ ਦਿੰਦੇ ਨੇ, ਕਦੇ ਉਹਨਾਂ ਨੂੰ ਸਦਰ ਸੁਦਰ ਬਣਾ ਦਿੰਦੇ ਨੇ। ਉਹ ਰਾਜ਼ੀ ਰਹਿੰਦੇ ਨੇ ਇਸੇ ਹਾਦਸੇ ਖੇਡੇ 'ਚ, ਬਾਕੀ ਉਹਨਾਂ ਦੇ ਪੱਲੇ ਤੇ ਤੁਹਾਨੂੰ ਪਤਾ ਹੈ ਕੁਝ ਨਹੀਂ। ਖੈਰ ਹੁਣ ਉਹਨਾਂ ਨੂੰ ਨਵਾਂ ਉਹਨਾਂ ਕੰਮ ਲਾ ਦਿੱਤਾ, ਜਨਾਬ ਤੁਸੀਂ ਬੰਬ ਬਣਾਇਆ ਸੀ, ਤੇ ਪੂਰੀਆਂ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਵੀ ਜਨਾਬ ਬੰਬ ਜਿਹੜਾ ਨਾ ਉਹ ਨਵਾਜ਼ ਸ਼ਰੀਫ ਨੇ ਬਣਾਇਆ ਸੀ। ਅਸੀਂ ਫਿਰ ਇਹਦੀ ਤਹਿਕੀਕ ਕੀਤੀ। ਇੱਕ ਬੰਦੇ ਕੋਲ ਪੁੱਛਿਆ ਕਿ ਬਈ ਨਵਾਜ਼ ਸ਼ਰੀਫ ਸਾਹਿਬ ਇਕੱਲੇ ਤੇ ਬੰਬ ਨਹੀਂ ਬਣਾ ਸਕਦੇ ਨਾ। ਹੁਣ ਤੁਸੀਂ ਸੋਚੋ ਨਾ ਵੀ ਨਵਾਜ਼ ਸ਼ਰੀਫ ਸਾਹਿਬ ਇਕੱਲੇ ਹੀ ਸਾਈਕਲ ਤੇ ਜਾਣ, ਸਿਰ ਤੇ ਹੈਲਮਟ ਪਾਇਆ ਹੋਵੇ, ਹੱਥਾਂ ਨੂੰ ਗਰੀਸ ਲੱਗੀ ਹੋਵੇ, ਤੇ ਅੰਦਰ ਵੜ ਕੇ ਇਕੱਲੇ ਹੀ ਬੰਬ ਦੀਆਂ ਚੂੜੀਆਂ ਕੱਸਦੇ ਰਹਿਣ। ਏਡਾ ਕੰਮ ਇਕੱਲੇ ਬੰਦੇ ਕੋਲੋਂ ਤਾਂ ਨਹੀਂ ਹੁੰਦਾ, ਨਾਲ ਤੇ ਬੰਦੇ ਗਏ ਹੀ ਹੋਣਗੇ। ਉਹ ਜਿਸ ਵੇਲੇ ਅਸਾਂ ਤਹਿਕੀਕ ਕੀਤੀ ਤੇ ਇੱਕ ਪਟਵਾਰੀ ਸਾਨੂੰ ਟੱਕਰ ਗਿਆ। ਉਹਨੇ ਸਾਨੂੰ ਫਿਰ ਅੰਦਰ ਦੀ ਗੱਲ ਦੱਸੀ। ਉਹਨੇ ਕਿਹਾ ਜੀ ਇਹ ਕੋਈ ਐਡਾ ਸੌਖਾ ਬਣਨ ਵਾਲਾ ਬੰਬ ਨਹੀਂ ਸੀ, ਇਹਦੇ 'ਚ ਬੜਾ ਕੁਛ ਹੈ। ਮੈਂ ਕਿਹਾ ਬਈ ਕਿਸ ਤਰ੍ਹਾਂ? ਉਹਨਾਂ ਕਿਹਾ ਜੀ ਬੰਬ ਜਿਹੜਾ ਹੈ ਨਾ ਉਹ ਸਭ ਤੋਂ ਪਹਿਲੇ ਤਾਂ ਜ਼ਾਹਿਰ ਹੈ ਉਹਦਾ ਲੋਹੇ ਦਾ ਸਮਾਨ ਬਣਦਾ ਬੰਬ ਦਾ। ਮੈਂ ਕਿਹਾ ਇੰਝ ਹੀ ਹੈ। ਉਹਨਾਂ ਕਿਹਾ ਮੀਆਂ ਸਾਹਿਬ ਦਾ ਪੁਰਾਣਾ ਤਜਰਬਾ ਸੀ, ਇਹਨਾਂ ਦੀ ਫਾਊਂਡਰੀ ਸੀ ਇਤਫਾਕ ਫਾਊਂਡਰੀ, ਉਹ 'ਚੋਂ ਇਹਨਾਂ ਲੋਹੇ ਦਾ ਜਿਹੜਾ ਬੰਬ ਦਾ ਬਾਹਰ ਵਾਲਾ ਪਾਸਾ ਸੀ ਨਾ ਉਹ ਮੀਆਂ ਸਾਹਿਬ ਨੇ ਬਣਵਾਇਆ ਉੱਥੋਂ। ਉਹ ਸ਼ਬਾਜ਼ ਸ਼ਰੀਫ ਸਾਹਿਬ ਬਣਵਾ ਕੇ ਆਏ ਸੀ, ਬਿਕੋਜ਼ ਉਹ ਮਾਹਿਰ ਨੇ, ਤੁਹਾਨੂੰ ਪਤਾ ਪੁਲ ਸ਼ੁਲ ਵੀ ਬਣਾਉਂਦੇ ਨੇ, ਉਹਦੇ ਡਿਜ਼ਾਈਨ ਵੀ, ਅੰਡਰਪਾਸ ਓਵਰਪਾਸ ਸਾਰੇ ਕੰਮ ਸ਼ਬਾਜ਼ ਸ਼ਰੀਫ ਸਾਹਿਬ ਕਰਦੇ ਨੇ। ਉਹਨਾਂ ਕਿਹਾ ਉਹ ਬੰਬ ਇਹੋ ਜਿਹਾ ਬਣਾਉਣਾ ਸੀ ਵੀ ਉਹਦੇ ਵਿੱਚ ਬਰੂਦ ਵੀ ਭਰਿਆ ਜਾ ਸਕੇ। ਉਹਨਾਂ ਕਿਹਾ ਫਿਰ ਬਰੂਦ ਜਿਹੜਾ ਨਾ ਉਹ ਜ਼ਾਹਿਰ ਹੈ ਉਹ ਤਾਂ ਸਾਡੇ ਕੋਲ ਕਿਸੇ ਕੋਲ ਨਹੀਂ ਸੀ, ਅਸੀਂ ਤਾਂ ਸਿਆਸੀ ਲੋਕ ਸਾਂ, ਸਾਡੇ ਕੋਲ ਬਰੂਦ ਕਿੱਥੋਂ ਹੋਵੇ? ਬਰੂਦ ਜਿਵੇਂ ਨਫ਼ਰਤ ਹੁੰਦੀ ਹੈ ਤੁਹਾਨੂੰ ਪਤਾ, ਅੱਗ ਲਾਉਂਦੀ ਜਿਹੜੀ। ਉਹਨਾਂ ਕਿਹਾ ਉਹਦੇ ਵਾਸਤੇ ਫਿਰ ਬਾਜੀ ਮਰੀਮ ਨੂੰ ਸੱਦਿਆ ਗਿਆ। ਦੱਸੋ ਉਹਦੇ 'ਚੋਂ ਬਹੁਤਾ ਬਰੂਦ ਕਿਹਦੇ ਕੋਲ ਹੋਣਾ? ਮੇਰੀ ਭੈਣ ਤੋਂ ਬਹੁਤਾ। ਉਹ ਤਾਂ ਜਿਸ ਪਾਸੇ ਵੇਖ ਲੈਂਦੀ ਅਰਸ਼ਾ ਸਾੜ ਦਿੰਦੀ ਉਸ ਪਾਸੇ ਦੀ। ਵੇਖੋ ਪੁਲਿਸ ਦੀ ਵਰਦੀ ਪਾਈ ਤੇ ਉਹਨਾਂ ਨੂੰ ਖੁਸਰਿਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਕਣਕ ਨੂੰ ਹੱਥ ਲਾਇਆ ਤੇ ਕਿਸਾਨ ਖੁਆਰ ਹੋ ਗਿਆ। ਤੁਸੀਂ ਵੇਖ ਲਓ ਵੀ ਉਹਦਾ ਕੀ ਬਣਿਆ। ਤੇ ਬਾਜੀ ਦੇ ਜਿਹੜੇ ਪਾਸੇ ਜਾਂਦੀ ਉਹਦੀ ਫਿਰ ਤਬਾਹੀ ਕਰ ਦਿੰਦੀ। ਵੇਖ ਲਓ ਸਾਡਾ ਭਾ ਸਫਦਰ ਕਿਵੇਂ ਕਮਲਿਆਂ ਵਾਲੀਆਂ ਗੱਲਾਂ ਕਰਦਾ ਫਿਰਦਾ ਹਰ ਪਾਸੇ। ਤੇ ਉਹ ਮਤਲਬ ਕਹਿਣ ਦਾ ਹੈ ਵੀ ਜਿਹੜਾ ਬਾਜੀ ਬਰੂਦ ਰੱਖਦੀ ਉਹਦਾ ਤਾਂ ਫਿਰ ਜਵਾਬ ਕੋਈ ਨਹੀਂ। ਤੇ ਬਰੂਦ ਜਿਹੜਾ ਨਾ ਉਹ ਬਾਜੀ ਦੇ ਜ਼ਿੰਮੇ ਲਾਇਆ ਗਿਆ, ਉਹ ਬਾਜੀ ਰੱਖਿਆ। ਉਹਨਾਂ ਕਿਹਾ ਜੀ ਫਿਰ ਬਰੂਦ ਕੱਲਾ ਤਾਂ ਨਹੀਂ ਬੰਬ ਚੱਲਦਾ? ਮੈਂ ਕਿਹਾ ਜੀ ਇੰਝ ਹੀ ਹੈ। ਉਹਨਾਂ ਕਿਹਾ ਜੀ ਬਰੂਦ ਦੇ ਉੱਤੇ ਤੁਸੀਂ ਜਿਸ ਵੇਲੇ ਕਿਤੇ ਬੰਬ ਚੱਲਿਆ ਵੇਖਿਆ? ਮੈਂ ਕਿਹਾ ਜੀ ਵੇਖਿਆ ਤਾਂ ਨਹੀਂ, ਪਰ ਸੁਣਿਆ ਬੜੀ ਆ ਰਹੀ ਹੈ ਬੰਬ। ਇੱਕ ਵਾਰ ਫੈਸਲਾਬਾਦ ਰੇਲਵੇ ਸਟੇਸ਼ਨ 'ਤੇ ਚੱਲਿਆ ਵੀ ਸੀ, ਅਸੀਂ ਉਦੋਂ ਕਾਲਜ ਪੜ੍ਹਦੇ ਸਾਂ, ਤੇ ਉਸੇ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੇਰ ਪਹਿਲਾਂ ਮੈਂ ਟ੍ਰੇਨ ਤੋਂ ਉਤਰ ਕੇ ਗਿਆ ਸਾਂ ਤੇ ਪਿੱਛੋਂ ਬੰਬ ਚੱਲ ਗਿਆ ਸੀ। ਤੇ ਵੇਖਿਆ ਨਹੀਂ ਸੀ ਪਰ ਸੁਣਿਆ ਸੀ ਵੀ ਉੱਥੇ ਬੰਬ ਚੱਲ ਗਿਆ। ਉਹਨਾਂ ਕਿਹਾ ਜੀ ਜਿੱਥੇ ਵੀ ਬੰਬ ਚੱਲਦਾ ਨਾ ਉਹ 'ਚ ਬਾਲ ਬੈਰਿੰਗ ਪਾਉਂਦੇ ਨੇ। ਉਹ ਮੇਰਾ ਮਤਲਬ ਉਹ ਲੋਹੇ ਦੇ ਚਣੇ, ਉਹ ਖਵਾਜਾ ਸਾਦ ਰਫੀਕ ਸਾਹਿਬ ਨੇ ਨਹੀਂ ਸੀ ਕਿਹਾ ਵੀ ਅਸੀਂ ਲੋਹੇ ਦੇ ਚਣੇ, ਉਹ ਲੋਹੇ ਦੇ ਚਣੇ ਜਿਹੜੇ ਗੋਲ ਗੋਲ ਬਾਂਟੇ ਜਿਹੇ ਹੁੰਦੇ ਨੇ, ਬੈਰਿੰਗ ਜਿਹੜੇ ਪੈਂਦੇ ਨੇ। ਮੈਂ ਕਿਹਾ ਵੀ ਉਹ ਕਿਉਂ ਪਾਉਂਦੇ ਨੇ? ਉਹਨਾਂ ਕਿਹਾ ਜਦੋਂ ਬੰਬ ਚੱਲਦਾ ਹੈ ਨਾ ਜੀ, ਫਟਦਾ ਹੈ, ਤੇ ਉਹ ਬੈਰਿੰਗ ਜਿਹੜੇ ਨੇ ਦੂਰ ਦੂਰ ਜਾਂਦੇ ਨੇ ਤੇ ਉਹ ਫਿਰ ਬੰਦਿਆਂ ਦੇ ਜਿਸਮਾਂ ਦੇ ਵਿੱਚ ਚਲੇ ਜਾਂਦੇ ਨੇ, ਉਹ ਤਬਾਹੀ ਕਰਦੇ ਨੇ, ਤੇ ਬਾਲ ਬੈਰਿੰਗ ਪਾਉਣੇ ਪੈਂਦੇ ਨੇ। ਤੇ ਹੁਣ ਉਹਨਾਂ ਕਿਹਾ ਇਹ ਤੇ ਵੱਡਾ ਬੰਬ ਬਣਾਉਣਾ ਸੀ, ਤੇ ਗੰਦਾ ਤੇ ਵੱਡਾ ਬੰਬ। ਗੰਦੇ ਦਾ ਮਤਲਬ ਜਿਹੜਾ ਨੁਕਸਾਨ ਬਹੁਤਾ ਦੇ। ਤੇ ਉਹਨਾਂ ਆਖਿਆ ਇਹ ਤੇ ਹੋਣਾ ਸੀ ਵੀ ਇੱਥੇ ਚਲਾਈਏ, ਅਗਰ ਆਪਣੇ ਘਰ ਵੀ ਚਲਾਈਏ ਤੇ ਹਿੰਦੁਸਤਾਨ ਤੱਕ ਅੱਪੜ ਜਾਏ ਤੇ ਬਾਕੀ ਥਾਵਾਂ 'ਤੇ ਅੱਪੜ ਜਾਏ। ਤੇ ਉਹਨਾਂ ਕਿਹਾ ਇਹਦੇ ਵਿੱਚ ਜਿਹੜੇ ਫਿਰ ਲੋਹੇ ਦੇ ਚਣੇ ਵੀ ਵੱਡੇ ਪਾਉਣੇ ਪੈਣੇ ਸੀ। ਮੈਂ ਕਿਹਾ ਜੀ ਇੰਝ ਹੀ ਹੈ। ਉਹਨਾਂ ਕਿਹਾ ਜੇ ਬਾਹਰੋਂ ਮੰਗਵਾਉਂਦੇ ਤੇ ਬਣ ਜਾਣਾ ਸੀ ਮਾਮਲਾ ਖਰਾਬ। ਫਿਰ ਅਸਾਂ ਜ਼ਿੰਮੇਵਾਰੀ ਲਾਈ ਖਵਾਜਾ ਸਾਦ ਰਫੀਕ ਸਾਹਿਬ ਦੀ ਵੀ ਪੁਰਾਣੇ ਸਾਈਕਲ ਕਬਾੜ ਦੇ ਚੁੱਕੋ ਤੇ ਮੂੰਹ ਨਾਲ ਚੱਕ ਮਾਰ ਕੇ ਉਹਦੇ ਵਿੱਚੋਂ ਜਨਾਬੇ ਵਾਲਾ ਜਿਹੜਾ ਨਾ ਉਹ ਬਾਂਟੇ ਕੱਢੋ। ਉਹ ਜਿਹੜੇ ਬਾਲ ਬੈਰਿੰਗ ਨੇ, ਉਹ ਕੁੱਤੇ ਵੀ ਆਉਂਦੇ ਨੇ, ਜਿਹੜੇ ਸਾਈਕਲ ਦੇ ਕੁੱਤੇ ਹੁੰਦੇ ਨੇ, ਜਿਹੜੇ ਪੰਜਾਬੀ ਸਪੀਕਿੰਗ ਬੰਦੇ ਨੇ ਉਹਨਾਂ ਨੂੰ ਪਤਾ ਹੈ, ਮੈਂ ਮਜ਼ਾਕ ਨਹੀਂ ਕਰਦਾ, ਉਹ ਸੱਚੀ ਆਉਂਦੇ ਨੇ ਵੀ ਇਹ ਕੁੱਤੇ ਫਸ ਗਏ ਨੇ ਸਾਈਕਲ ਦੇ, ਜਾਂ ਕੁੱਤੇ ਫੇਲ ਹੋ ਗਏ ਨੇ। ਉਹ ਰਬੜ ਦੇ ਛੋਟੇ ਛੋਟੇ ਗੁੱਲੀਆਂ ਜਿਹੀਆਂ ਹੁੰਦੀਆਂ ਨੇ, ਉਹਨਾਂ ਦੇ ਨਾਲ ਫਿਰ ਲੋਹੇ ਦੇ ਬੈਰਿੰਗ ਹੁੰਦੇ ਨੇ। ਉਹ ਬਹਰਹਾਲ ਖਵਾਜਾ ਸਾਦ ਰਫੀਕ ਸਾਹਿਬ ਨੇ ਉਹਦੀ ਗਰੀਸ ਹੁੰਦੀ ਨਾ ਬੜੀ ਲੱਗੀ ਉਹਨਾਂ ਨੂੰ ਕਾਲੀ ਜਿਹੀ, ਉਹ ਫਿਰ ਉਹਨਾਂ ਮੂੰਹ 'ਚ ਪਾ ਕੇ ਉਹ ਜਨਾਬ ਉਹਦੇ ਇੱਕ ਪਾਸੇ ਮੂੰਹ ਦੇ ਇੱਕ ਪਾਸੇ ਉਹ ਪਾਉਂਦੇ ਸਨ। ਉਹ ਮੈਨੂੰ ਪਟਵਾਰੀ ਨੇ ਦੱਸਿਆ ਬਾਂਟੇ, ਤੇ ਉਹ ਗਰੀਸ ਇੱਕ ਪਾਸੇ ਕੱਢ ਲੈਂਦੇ ਸਨ, ਇੱਕ ਵਰਾਸ਼ ਦੇ ਵਿੱਚ ਗਰੀਸ ਰੱਖ ਲੈਂਦੇ ਸਨ। ਵਰਾਸ਼ ਆਉਂਦੇ ਨੇ ਜਨਾਬ ਇਹ ਜਿਹੜੀ ਹੈ ਗੱਲ ਦਾ ਇੱਕ ਪਾਸਾ ਅੰਦਰਲਾ ਪਾਸਾ ਜਿਹਦੇ 'ਚ ਪਾਨ ਰੱਖਦੇ ਹੋ ਜਾਂ ਨਸਵਾਰ ਰੱਖਦੇ ਹੋ, ਤੋ ਇੱਕ ਵਰਾਸ਼ ਦੇ ਵਿੱਚ ਉਹ ਰੱਖ ਲੈਂਦੇ ਸਨ ਆਪਣਾ, ਉਹਦੇ 'ਚੋਂ ਗੰਦ ਛੰਦ ਕੱਢ ਕੇ, ਤੇ ਦੂਜੇ ਪਾਸਿਓਂ ਸਾਫ਼ ਬਾਂਟੇ ਇੰਜ ਕੱਢ ਕੇ ਦੇਈ ਜਾਂਦੇ ਸਨ। ਤੇ ਅਗਲੇ ਪਾਸੇ ਉਹਨਾਂ ਆਖਿਆ ਵੀ ਐਹਸਨ ਇਕਬਾਲ ਸਾਹਿਬ ਬੈਠੇ ਸਨ, ਤੇ ਉਹ ਉਹਨਾਂ ਦਾ ਕੰਮ ਇਹ ਸੀ ਵੀ ਉਹਨਾਂ ਚਮਕਾਉਣਾ ਸੀ ਉਹਨਾਂ ਨੂੰ
ਮਤਲਬ ਕਿ ਉਹਨਾਂ ਦੇ ਉੱਤੇ ਜਿਹੜਾ ਟਾਕੀ ਮਾਰ ਕੇ ਸਾਫ਼ ਸੁਥਰੇ ਕਰਕੇ ਤੇ ਉਹ ਗਾਂਹ ਦੇਈ ਆਉਂਦੇ ਸਨ। ਅੱਗੇ ਖਵਾਜਾ ਆਸਿਫ ਸਾਹਿਬ ਬੈਠੇ ਹੁੰਦੇ ਸਨ। ਉਹਨਾਂ ਕਿਹਾ ਜੀ ਕਿਉਂਕਿ ਪੂਰੀ ਅਸੈਂਬਲੀ ਲਾਈਨ ਬਣਨੀ ਸੀ। ਖਵਾਜਾ ਆਸਿਫ ਸਾਹਿਬ ਫਿਰ ਉਹਨਾਂ ਨੂੰ ਇੱਕ ਇੱਕ ਕਰਕੇ ਤਰਤੀਬ ਤੇ ਲਾਉਂਦੇ ਸਨ। ਇਹ ਜੋ ਹੈ ਇਹ यहाँ का है, ये जो है ये यहाँ का है, ये जो है मियाँ साहब ये यहाँ का है, ये जो है ये यहाँ का है। ਉਹ ਉੱਥੇ ਲਾ ਕੇ ਜਨਾਬ ਪੂਰੀ ਤਰਤੀਬ ਉਹ ਅੱਗੋਂ ਜਨਾਬ ਮੀਆਂ ਸਾਹਿਬ ਨੂੰ ਪੇਸ਼ ਕਰਦੇ ਸਨ। ਹੁਣ ਇਹ ਉਹਨਾਂ ਆਖਿਆ ਵੀ ਇਹ ਜਿਹੜੇ ਬਾਂਟੇ ਸਨ ਨਾ ਜਨਾਬ ਇਹ ਭਰਨੇ ਸਨ, ਇਹ ਨਾਲੀਆਂ ਬਣਾਈਆਂ ਸਨ। ਉਹਨਾਂ ਨੇ ਕਿਹਾ ਜਨਾਬ ਅੰਦਰ ਬੰਬ ਦੇ ਵੱਡੇ ਬੰਬ ਦੇ ਅੰਦਰ ਪੈਪ ਪਾਏ ਸਨ। ਪੈਪ ਅੱਛਾ ਪਾਈਪ ਹੁੰਦਾ ਤੁਹਾਨੂੰ ਪਤਾ ਅੰਗਰੇਜ਼ੀ 'ਚ, ਲੇਕਿਨ ਅਸੀਂ ਪੰਜਾਬੀ 'ਚ ਪੈਪ ਹੀ ਆਖਦੇ। ਉਹਦੇ ਪੈਪ ਸਨ ਨਾ ਉਹਦੇ 'ਚ ਗੋਲੀਆਂ ਪਾਉਣੀਆਂ ਸਨ ਉਹਨਾਂ। ਅਤੇ ਇਹ ਗੋਲੀਆਂ ਪਾਉਣ ਦਾ ਜਿਹੜਾ ਹੇਠਾਂ ਨੂੰ ਇੰਜ ਵੇਖ ਕੇ ਗੋਲੀਆਂ ਪਾਉਣ ਦਾ ਕੰਮ ਹੈ ਨਾ ਇੱਕ ਹੀ ਬੰਦਾ ਠੀਕ ਕਰਦਾ ਪੂਰੀ ਪਾਰਟੀ 'ਚ, ਉਹ ਨੇ ਸਾਡੇ ਚਾਚਾ ਪਰਵੇਜ਼ ਰਸ਼ੀਦ ਸਾਹਿਬ। ਉਹ ਤੁਹਾਨੂੰ ਪਤਾ ਵੀ ਪਿਛਲੇ ਦਿਨਾਂ ਉਹਨਾਂ ਨੂੰ ਅਵਾਰਡ ਵੀ ਦਿੱਤਾ ਗਿਆ ਸੀ 17 ਅਤੇ ਉਦੋਂ ਵੀ ਨੂਨ ਲੀਗ ਵਾਲਿਆਂ ਦੱਸਿਆ ਸੀ ਵੀ ਉਹ ਦਵੇ ਪਾਉ ਖਾਮੋਸ਼ੀ ਨਾਲ ਰਾਤ ਦੀ ਤਾਰੀਖੀ ਦੇ ਵਿੱਚ ਵੀ ਕੰਮ ਕਰਦੇ ਰਹਿੰਦੇ ਨੇ। ਉਹ ਤੁਹਾਨੂੰ ਸਮਝ ਨਹੀਂ ਸੀ ਲੱਗੀ। ਤੁਸੀਂ ਸਾਰੇ ਹੱਸਦੇ ਹੋ ਹੁਣ ਵੀ, ਇਸ ਵੇਲੇ ਵੀ ਤੁਹਾਡੇ ਦੰਦ ਨਿਕਲਣ ਡਏ ਨੇ ਇਹਨਾਂ ਦੀ ਇਹ ਮੂਰਤ ਵੇਖ ਕੇ, ਫੋਟੋ ਵੇਖ ਕੇ। ਉਹ ਬਈ ਗੱਲ ਇਹ ਹੀ ਹੈ ਵੀ ਉਹ ਚੁੱਪ ਚੁਪੀਤੇ ਆਪਣਾ ਕੰਮ ਪਾਉਂਦੇ ਰਹਿੰਦੇ ਨੇ ਦਬੇ ਪਾਉ। ਨਾਲ ਨੂਨ ਲੀਗ ਵਾਲਿਆਂ ਦੱਸਿਆ ਸੀ, ਖਵਾਜਾ ਸਾਦ ਰਫੀਕ ਸਾਹਿਬ ਇੱਕ ਟਵੀਟ ਕੀਤਾ ਸੀ ਵੀ ਉਹ ਜਿੱਡੀ ਮਿਹਨਤ ਕਰਦੇ ਨਾ ਚੁੱਪ ਕਰਕੇ ਉਹ ਕਿਸੇ ਨੂੰ ਪਤਾ ਨਹੀਂ। ਬਸ ਇਸੇ ਤੋਂ ਉਹਨਾਂ ਨੂੰ ਦੱਸਿਆ ਵੀ ਪੈਪਾਂ ਦੇ ਵਿੱਚ ਨਾਲੀਆਂ ਦੇ ਵਿੱਚ ਜਨਾਬ ਜਿਹੜੇ ਨਾ ਉਹ ਲੋਹੇ ਦੇ ਚਣੇ ਜਿਹੜੇ ਨਾ ਉਹ ਥੱਲੇ ਪਾਉਣੇ ਜਿਹੜੇ ਨਾ ਜੀ ਉਹ ਉਹਨਾਂ ਦਾ ਕੰਮ ਸੀ। ਉਹਨਾਂ ਭਰਾਈ ਕੀਤੀ ਜੀ, ਉਹ ਤੋੜ ਤੱਕ ਨਾਲੀ 'ਚੋਂ ਨਾ ਉਹ ਜਿਹੜੇ ਸਾਰੇ ਭਜਵਾਏ ਜੀ, ਉਹ ਜਿਹੜੇ ਵੀ ਉਹ ਬਾਲ ਬੈਰਿੰਗ ਸਨ ਉਹ ਨਾ ਕੀਤੇ। ਅੱਛਾ ਹੁਣ ਤੁਹਾਨੂੰ ਪਤਾ ਕਿ ਬਾਲ ਬੈਰਿੰਗ ਵੀ ਪੈ ਗਏ, ਬਰੂਦ ਜਿਹੜਾ ਉਹ ਵੀ ਬਾਜੀ ਨੇ ਦੇ ਦਿੱਤਾ, ਉਹ ਵੀ ਪੈ ਗਿਆ। ਹੁਣ ਬੰਬ ਜਿਹੜਾ ਉਹ ਫਿੱਟ ਵੀ ਕਰ ਲੈਣ, ਪਰ ਬੰਬ ਚਲਾਉਣ ਵਾਸਤੇ ਚੰਗਾਰੀ ਵੀ ਚਾਹੀਦੀ। ਉਹ ਫੀਤਾ ਜਿਹੜਾ ਰੱਖਦੇ ਨੇ ਜਿਹਨੇ ਅੱਗ ਲਾਉਣੀ ਹੁੰਦੀ ਬੰਬ ਨੂੰ, ਉਹ ਚੰਗਾਰੀ ਹੁਣ ਕਿਸ ਤਰ੍ਹਾਂ ਲੱਗੇ। ਅਤੇ ਉਹ ਫਿਰ ਬਾਜੀ ਮਰੀਅਮ ਔਰੰਗਜ਼ੇਬ ਦੇ ਜ਼ਿੰਮੇ ਲੱਗਾ ਵੀ ਉਹ ਚੰਗਾਰੀ ਜਿਹੜੀ ਹੈ ਨਾ ਉਹ ਮੇਰਾ ਮਤਲਬ ਉਹਨਾਂ ਫਿਰ ਆਪਣੇ ਵਾਲਾਂ ਦੀ ਮੇਰੀ ਭੈਣ ਨੇ ਇੱਕ ਲੱਟ ਕੱਟ ਕੇ ਦਿੱਤੀ, ਉਹ ਵਿੱਚ ਮੀਆਂ ਸਾਹਿਬ ਨੇ ਰੱਖੀ। ਅਤੇ ਉਸ ਤੋਂ ਬਾਅਦ ਉਹਨੂੰ ਜਿਸ ਵੇਲੇ ਅੱਗ ਪਾਉਣੀ ਹੈ ਨਾ, ਅਤੇ ਫਿਰ ਉਹਨੇ ਜਾ ਕੇ ਅੰਦਰ ਬੰਬ ਨੂੰ ਅੱਗ ਲਾਉਣੀ ਹੈ ਅਤੇ ਬੰਬ ਪੱਟਣਾ। ਅਤੇ ਫਿਰ ਇਹੋ ਜਿਹਾ ਪੱਟਣਾ ਵੀ ਪੂਰੀ ਦੁਨੀਆ ਨੇ ਵੇਖਣਾ ਭਾਈ ਜੀ, ਤੁਹਾਨੂੰ ਪਤਾ ਹੀ ਹੈ। ਅਤੇ ਇਸ ਤਰ੍ਹਾਂ ਅਗਰ ਕੋਈ ਬੰਦੇ ਨੂੰ ਕਿਸੇ ਨੂੰ ਦੇਖੋ ਜੀ ਹਰ ਬੰਦੇ ਨੂੰ ਉਹਦਾ ਡਿਊ ਕ੍ਰੈਡਿਟ ਦੇਣਾ ਚਾਹੀਦਾ। ਅਗਰ ਕਿਸੇ ਦਾ ਰਹਿ ਗਿਆ ਹੋਵੇ ਤਾਂ ਉਹ ਮੈਨੂੰ ਪਤਾ ਨਹੀਂ। ਅਤੇ ਉਹਨਾਂ ਆਖਿਆ ਜੀ ਇਸ ਤਰੀਕੇ ਨਾਲ ਬੰਬ ਬਣਿਆ। ਅਤੇ ਇਹਨਾਂ ਫੌਜੀਆਂ ਉਹਨਾਂ ਆਖਿਆ ਰੌਲਾ ਬੜਾ ਪਾ ਦਿੱਤਾ। ਇਹ ਬਾਹਰ ਇੱਕ ਮੈਂ ਟਿਕਟੋਕ 'ਤੇ ਵੀਡੀਓ ਵੀ ਵੇਖੀ ਇੱਕ ਜਵਾਨ ਦੀ, ਉਹਨੇ ਵੀ ਇਹ ਗੱਲ ਦੱਸੀ ਹੈ। ਉਹਨੇ ਕਿਹਾ ਵੀ ਫੌਜੀ ਬਾਹਰ ਬੈਠੇ ਤਾਸ਼ ਖੇਡਦੇ ਰਹੇ ਨੇ ਅਤੇ ਨਾਲ ਬੋਤਲਾਂ ਸ਼ੋਤਲਾਂ ਪੀਂਦੇ ਰਹੇ ਨੇ, ਅਤੇ ਬੰਬ ਚਲਾਉਣ ਦਾ ਜਿਸ ਵੇਲੇ ਟਾਈਮ ਹੋ ਗਿਆ ਅਤੇ ਮੀਆਂ ਸਾਹਿਬ ਅੰਦਰ ਇਕੱਲੇ ਹੀ ਲੱਗੇ ਸਨ। ਇਹ ਬੰਦੇ ਸਾਰੇ ਕੰਮ ਕੁਮ ਕਰਾ ਕੇ ਬਾਹਰ ਆ ਗਏ ਨਾ। ਫਿਰ ਮੀਆਂ ਸਾਹਿਬ ਆਖਿਆ ਵੀ ਹੁਣ ਮੈਂ ਇਕੱਲਿਆਂ ਇਹ ਕੰਮ ਕਰਨਾ, ਤੁਸੀਂ ਬਾਹਰ ਚਲੇ ਜਾਓ। ਅਤੇ ਮੀਆਂ ਸਾਹਿਬ ਇਕੱਲੇ ਹੀ ਉਹਦੀਆਂ ਚੂੜੀਆਂ ਕੱਸਣ ਡਏ ਸਨ ਬੰਬ ਦੀਆਂ, ਅਤੇ ਉਹ ਟਾਈਮ ਲੇਟ ਫੌਜੀਆਂ ਬਾਹਰ ਰੌਲਾ ਪਾ ਦਿੱਤਾ। ਸਮਝਦੇ ਹੋ ਨਾ ਜੀ, ਫੌਜੀਆਂ ਬਾਹਰ ਰੌਲਾ ਪਾ ਦਿੱਤਾ। ਅਤੇ ਉਹ ਉਸ ਵੇਲੇ ਫਿਰ ਸ਼ਬਾਜ਼ ਸ਼ਰੀਫ ਚਾਚਾ ਸ਼ਬਾਜ਼ ਸ਼ਰੀਫ ਨਾਲ ਗਿਆ ਕੈਪਟਨ ਸਫਦਰ ਸਾਹਿਬ ਨੂੰ ਲੈ ਕੇ, ਅਤੇ ਕੈਪਟਨ ਸਾਹਿਬ ਫਿਰ ਗੋਡਿਆਂ 'ਚ ਲਿਆ ਉਹਨੂੰ ਬੰਬ ਨੂੰ। ਅਤੇ ਜਿਹੜਾ ਉਹ ਜਨਾਬ ਵਾਲਾ ਸ਼ਬਾਜ਼ ਸ਼ਰੀਫ ਸਾਹਿਬ ਉਹਦੇ ਉੱਤੇ ਬੈਠੇ, ਉਹ ਚੂੜੀ ਕੱਸਣ ਵਾਲਾ ਜਿਹੜਾ ਸੀ ਨਾ ਉਹ ਹਿੱਲ ਜਾਂਦਾ ਸੀ, ਉੱਤੇ ਪੈਰ ਰੱਖ ਕੇ ਸ਼ਬਾਜ਼ ਸ਼ਰੀਫ ਸਾਹਿਬ ਚੜ੍ਹੇ ਅਤੇ ਫਿਰ ਥੱਲਿਓਂ ਨਵਾਜ਼ ਸ਼ਰੀਫ ਸਾਹਿਬ ਨੇ ਧੱਕਾ ਲਾਇਆ ਅਤੇ ਆਖਰੀ ਜਿਹੜੀਆਂ 2 ਚੂੜੀਆਂ ਰਹਿ ਗਈਆਂ ਸੀ ਉਹ ਇਹਨਾਂ ਤਿੰਨਾਂ ਮਿਲ ਕੇ ਕੱਸੀਆਂ। ਅਤੇ ਉਸ ਤੋਂ ਬਾਅਦ ਫੌਜੀਆਂ ਨੇ ਐਨ ਜਿਸ ਵੇਲੇ ਚੂੜੀ ਕੱਸੀ ਗਈ ਅਤੇ ਉਹ ਆਏ, ਉਹਨਾਂ ਆਖਿਆ ਤੁਸੀਂ ਲੇਟ ਹੋ ਗਏ ਹੋ, ਅਤੇ ਇਹਨਾਂ ਨੂੰ ਬਾਹਰ ਕੱਢ ਦਿੱਤਾ। ਅਤੇ ਉਹਨਾਂ ਰੌਲਾ ਪਾ ਦਿੱਤਾ ਬੰਬ ਅਸੀਂ ਬਣਾਇਆ ਅਤੇ ਬੰਬ ਚਲਾ ਲਿਆ, ਅਤੇ ਉਹਨਾਂ ਜਨਾਬ ਉਹਦਾ ਜ਼ਿੰਮੇਦਾਰੀ ਲੈ ਲਈ। ਇਹ ਅਕਾਊਂਟ ਜੇ ਪਟਵਾਰੀਆਂ ਦਾ ਵੀ ਐਵੇਂ ਬੰਬ ਬਣਿਆ ਅਤੇ ਐਵੇਂ ਚੱਲਿਆ। ਹੁਣ ਅਗਲੇ ਪਾਸੇ ਤੁਰਦੇ ਆ ਫੌਜੀਆਂ ਵਾਲੇ ਪਾਸੇ। ਜਿਹੜੇ ਫੌਜੀ ਭਰਾ ਨੇ ਉਹ ਤੇ ਬਹਿਸ ਕਰਨ ਦੀ ਲੋੜ ਹੀ ਨਹੀਂ। ਉਹ ਤੇ ਆਉਂਦੇ ਨੇ ਜੀ ਬੰਬ ਅਸੀਂ ਬਣਾਇਆ ਅਤੇ ਅਸੀਂ ਚਲਾਇਆ, ਤੁਹਾਨੂੰ ਕੀ ਪਤਾ ਹੈ ਚਾਹ ਦੀ ਪੱਤੀ ਹੈ ਕਿ ਬਰੂਦ ਹੈ, ਤੁਹਾਡੇ ਕੋਲ ਕਿੱਥੋਂ ਬੰਬ ਚੱਲਣਾ, ਤੁਹਾਡਾ ਬੰਬਾਂ ਨਾਲ ਕੀ ਕੰਮ ਹੈ। ਤੁਸੀਂ ਜਿਹੜੇ ਬੰਬ ਚਲਾਉਂਦੇ ਹੋ ਚਲਾਓ, ਇਹ ਬੰਬ ਜਿਹੜੇ ਨੇ ਸਾਡੇ ਹੀ ਨੇ, ਇਸ ਲਈ ਉੱਤੇ ਬਹੁਤੀ ਗੱਲ ਕਰਨ ਦੀ ਲੋੜ ਨਹੀਂ। ਉਹ ਤਾਂ ਹਰ ਸ਼ੈ ਦੀ ਜ਼ਿੰਮੇਦਾਰੀ ਉਹ ਲਈ ਫਿਰਦੇ ਨੇ। ਉਹ ਤੇ ਆਉਂਦੇ ਨੇ ਵੀ ਬਾਬੇ ਕਾਇਦੇ ਆਜ਼ਮ ਨੂੰ ਕੰਨ 'ਚ ਅਸੀਂ ਦੱਸਿਆ ਸੀ, ਪਾਕਿਸਤਾਨ ਬਣਵਾਇਆ ਵੀ ਅਸੀਂ ਸੀ, ਇਸੇ ਲਈ ਪਾਕਿਸਤਾਨ ਦਾ ਇੰਤਕਾਲ ਵੀ ਸਾਡੇ ਨਾਂ 'ਤੇ ਹੀ ਹੋਇਆ, ਤੁਹਾਡੇ ਨਾਂ 'ਤੇ ਨਹੀਂ। ਤੁਹਾਡਾ ਕੋਈ ਲੈਣ ਦੇ ਨਹੀਂ, ਤੁਹਾਨੂੰ ਰਹਿਣ ਨੂੰ ਇੱਥੇ ਥਾਂ ਤੂੰ ਦਿੱਤਾ। ਚੁੱਪ ਕਰਕੇ ਰਹੋ, ਮੌਜ ਮੇਲਾ ਕਰੋ। ਇਹ ਜਿਸ ਵੇਲੇ ਜਮਹੂਰੀਅਤ ਅਤੇ ਗੱਲਾਂ ਬਾਤਾਂ ਅਤੇ ਇਹ ਕਰਨਾ ਅਤੇ ਉਹ ਕਰਨਾ, ਅਤੇ ਸਾਨੂੰ ਆਉਂਦੇ ਹੋ ਤੁਸੀਂ ਮੁਹਾਫਿਜ਼ ਹੋ ਅਤੇ ਹਿਫਾਜ਼ਤ ਕਰੋ, ਫਿਰ ਤੁਹਾਡਾ ਕਰਾਂਗੇ। ਅਸੀਂ ਮੁਹਾਫਿਜ਼ ਵੀ ਹਾਂ ਅਤੇ ਅਸੀਂ ਹਾਫਿਜ਼ ਵੀ ਹਾਂ, ਅਸੀਂ ਦੋਵੇਂ ਹੀ ਹਾਂ, ਇਕੱਲੇ ਮੁਹਾਫਿਜ਼ ਨਹੀਂ ਹੈਗੇ। ਅਸੀਂ ਮੁਹਾਫਿਜ਼ ਦੇ ਪਹਿਲਾਂ ਮੀਮ ਉਤਾਰ ਲਈਦਾ ਅਤੇ ਫਿਰ ਅਸੀਂ ਹਾਫਿਜ਼ ਵੀ ਬਣ ਜੀਦਾ। ਉਹਨਾਂ ਆਖਿਆ ਅਤੇ ਫਿਰ ਹਾਫਿਜ਼ ਜੀ ਕੀ ਕਰਦੇ ਨੇ ਉਹ ਤੁਹਾਨੂੰ ਪਤਾ ਹੀ ਹੈ। ਅਤੇ ਉਹਨਾਂ ਆਖਿਆ ਵੀ ਸਾਡੇ ਨਾਲ ਤਾਂ ਗੱਲ ਨਾ ਕਰੋ, ਇਸ ਲਈ ਅਸੀਂ ਉਹਨਾਂ ਦੀ ਗੱਲ ਹੀ ਨਹੀਂ ਕਰਦੇ, ਗਾਂਹ ਤੁਰ ਪੈਂਦੇ। ਅਗਲੀ ਜਿਹੜੀ ਤੀਜੀ ਪਾਰਟੀ ਹੈ ਨਾ ਜੀ, ਉਹ ਹੈਗੀ ਹੈ ਬਾਬਾ ਜੀ ਦੀ। ਉਹ ਡਾਕਟਰ ਅਬਦੁਲ ਕਦੀਰ ਸਾਹਿਬ ਬਾਬਾ ਜੀ, ਅੱਲਾ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ। ਉਹਨਾਂ ਦੇ ਨਾਲ ਪਾਕਿਸਤਾਨ ਦੀ ਆਵਾਮ ਹੈ, ਉਹ ਆਂਦੀ ਜੀ ਬੰਬ ਅਸੀਂ ਬਣਾਇਆ। ਸਾਡੇ ਨਾਲ ਪਹਿਲਾਂ ਭੁੱਟੋ ਸਾਹਿਬ ਰਲੇ, ਉਹਨਾਂ ਐਲਾਨ ਕੀਤਾ ਅਤੇ ਬੰਬ ਉਹਨਾਂ ਨੇ ਸਾਰੀ ਇਹ ਕਾਵਿਸ਼ ਸ਼ੁਰੂ ਕੀਤੀ ਵੀ ਉਹਨਾਂ ਵੇਖਿਆ ਵੀ ਇੱਧਰ ਉੱਧਰ ਸਾਰੇ ਬੰਬ ਬਣਾਉਣਾ ਚਾਹੁੰਦੇ ਸਨ। ਜਿਸ ਵੇਲੇ ਭੁੱਟੋ ਸਾਹਿਬ ਸਨ ਨਾ ਉਸ ਵੇਲੇ ਬੰਬ ਦਾ ਰੌਲਾ ਪਿਆ ਸੀ। ਹਿੰਦੁਸਤਾਨ ਵੀ ਬੰਬ ਬਣਾਉਣ ਨੂੰ ਫਿਰਦਾ ਸੀ, ਲੀਬੀਆ ਵਾਲੇ ਵੀ ਬੰਬ ਬਣਾਉਣ ਨੂੰ ਫਿਰਦੇ ਸੀ, ਇਰਾਨ ਵਾਲੇ ਵੀ ਬੰਬ ਬਣਾਉਣ ਨੂੰ ਫਿਰਦੇ ਸੀ, ਸਾਊਦੀ ਅਰਬ ਵੀ ਬੰਬ ਬਣਾਉਣ ਨੂੰ ਫਿਰਦਾ ਸੀ। ਬੰਬ ਹੀ ਚੱਲਿਆ ਸੀ ਉਸ ਵੇਲੇ ਹਰ ਪਾਸੇ। ਅਤੇ ਉਹ ਜਿਸ ਵੇਲੇ ਸਾਰੇ ਬੰਬੀ ਆਉਂਦੇ ਸਨ ਕੰਮ ਨੂੰ, ਅਤੇ ਵਿੱਚ ਹੀ ਭੁੱਟੋ ਸਾਹਿਬ ਨੇ ਸੋਚਿਆ ਵੀ ਅਸੀਂ ਵੀ ਕੰਮ ਬੰਬ ਕੇ ਅਤੇ ਆਪਣਾ ਬੰਬ ਬਣਾ ਲਈਏ।
ਤੇ ਉਹਨਾਂ ਇਹ ਕੰਮ ਸ਼ੁਰੂ ਕੀਤਾ ਤੇ ਆਵਾਮ ਕੋਲੋਂ ਉਹਨਾਂ ਮਾਲ ਪਾਣੀ ਲਿਆ ਸਾਰਾ। ਆਵਾਮ ਭੁੱਖੀ ਮਰ ਗਈ ਇਸ ਬੰਬ ਬਣਾਉਣ ਦੇ ਚੱਕਰ 'ਚ। ਤੇ ਬਾਬਾ ਕਦੀਰ ਸਾਹਿਬ ਜਿਹੜੇ ਸਨ, ਡਾਕਟਰ ਅਬਦੁਲ ਕਦੀਰ ਖਾਨ ਸਾਹਿਬ, ਅੱਲਾ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ, ਉਹ ਆਪਣੇ ਯਾਰਾਂ ਸੱਜਣਾਂ ਦੇ ਨਾਲ ਮਿਲ ਕੇ ਜਿਹੜੇ ਸਾਇੰਸਦਾਨ ਸਨ, ਕਿਤੇ ਨਾ ਕਿਤੇ ਸਮਾਨ ਸਮੂਨ ਪੂਰਾ ਕਰਕੇ ਤੇ ਉਹਨਾਂ ਬੰਬ ਬਣਾਇਆ। ਹੁਣ ਤੁਸੀਂ ਆਖਰ ਤੇ ਮੇਰਾ ਤਜਜ਼ੀਆ ਪੁੱਛੋਗੇ ਵੀ ਗਿੱਲ ਸਾਹਿਬ ਇਹ ਦੱਸੋ ਵੀ ਇਹਦੇ 'ਚੋਂ ਤੁਹਾਨੂੰ ਕੀ ਲੱਗਦਾ ਵੀ ਕਿਹਨੇ ਬੰਬ ਬਣਾਇਆ? ਜਨਾਬ, ਅਗਰ ਮੈਂ ਸ਼ਰੀਫ ਖਾਨਦਾਨ ਦਾ ਵੇਖਾਂ ਤੇ ਸਟੋਰੀ ਤੇ ਜ਼ਿਆਦਾ ਉਹ ਸਮਝ ਆਉਂਦੀ, ਜਿਵੇਂ ਮੈਂ ਤੁਹਾਨੂੰ ਦੱਸਿਆ ਬੰਦੇ, ਹੁਣ ਤੁਸੀਂ ਸੋਚੋ ਨਾ ਸਾਰਿਆਂ ਦੇ ਬਾਰੇ, ਤੇ ਗੱਲ ਤੇ ਉਹੀ ਸਮਝ ਆਉਂਦੀ ਵੀ ਉਹਨੇ ਹੀ ਬਣਾਇਆ ਹੋਣਾ। ਲੇਕਿਨ ਜਦੋਂ ਮੈਂ ਅੰਜਾਮ ਵੇਖਦਾ, ਜਿਹੜਾ ਪਾਕਿਸਤਾਨ ਦੇ ਵਿੱਚ ਰਿਵਾਜ ਹੈ, ਪਾਕਿਸਤਾਨ ਦੇ ਵਿੱਚ ਰਿਵਾਜ ਤੇ ਇਹ ਹੀ ਹੈ ਵੀ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਅਸੀਂ ਉਹਦਾ ਚੰਗਾ ਸਿਲਾ ਦਿੰਦੇ। ਹੁਣ ਭੁੱਟੋ ਸਾਹਿਬ ਬੰਬ ਬਣਾਉਣ ਦਾ ਸੋਚਿਆ ਤੇ ਵੇਖੋ ਅਸੀਂ ਕਿੱਡਾ ਚੰਗਾ ਸਿਲਾ ਦਿੱਤਾ। ਅਸੀਂ ਉਹਨਾਂ ਨੂੰ ਜਨਾਬੇ ਵਾਲੀ ਇੱਕ ਝੂਠਾ ਕੇਸ ਉਹਨਾਂ 'ਤੇ ਬਣਾਇਆ, ਝੂਠੇ ਤਰੀਕੇ ਨਾਲ ਥੱਲਿਓਂ ਹਾਈ ਕੋਰਟ ਤੋਂ ਆਪਣੇ ਜੱਜ ਲਾ ਕੇ ਝੂਠੇ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਦਵਾਈ, ਸੈਸ਼ਨ ਕੋਰਟ 'ਚ ਮੁਕੱਦਮਾ ਹੀ ਨਾ ਚੱਲਣ ਦਿੱਤਾ, ਸੁਪਰੀਮ ਕੋਰਟ ਦੇ ਵਿੱਚੋਂ ਸਜ਼ਾ ਦਵਾ ਕੇ ਤੇ ਨਾਲੋਂ ਨਾਲ ਹੀ ਦਸਤੀ ਜਿਹਨੂੰ ਆਉਂਦੇ ਨੇ, ਇਹ ਉੱਤੇ ਪਿੰਡੀ ਵਾਲੇ ਪਾਸੇ ਆਉਂਦੇ ਨੇ, ਫੌਰੀ ਕੰਮ ਨੂੰ ਦਸਤੀ, ਤੇ ਉਹਨਾਂ ਜਨਾਬ ਝਕਾਨੀ ਦੇ ਕੇ ਤੇ ਫੌਰਨ ਉਹਨਾਂ ਨੂੰ ਦੇ ਦਿੱਤਾ ਫਾਂਸੀ ਦੇ ਦਿੱਤੀ। ਭੁੱਟੋ ਸਾਹਿਬ ਫਾਰਗ ਕਰਤੇ, ਨਾ ਸਿਰਫ ਭੁੱਟੋ ਸਾਹਿਬ ਫਾਰਗ ਕਰਤੇ, ਅੱਗੋਂ ਨਸਲਾਂ ਫਾਰਗ ਕਰਤੀਆਂ। ਅੱਜ ਉਹਨਾਂ ਦੀਆਂ ਨਸਲਾਂ ਜਿਹੜੀਆਂ NRO ਕਰਕੇ ਤੇ ਉੱਤੇ ਬੜਾ ਫਖਰ ਕਰਦੀਆਂ ਨੇ, ਤੇ ਅਗਰ ਕੋਈ ਜਮਹੂਰੀਅਤ ਦੀ ਜਦੋਜਹਿਦ ਕਰਦਾ ਹੋਵੇ ਤੇ ਉਹਨੂੰ ਉਹਨਾਂ ਦਾ ਜਿਹੜਾ ਨਵਾਸਾ ਹੈ, ਉਹ ਮੇਰਾ ਮਤਲਬ ਜਿਹੜਾ ਠੁੱਸ ਬੰਬ ਹੈ, ਉਹ ਉਹਨਾਂ ਨੂੰ ਤਾਨੇ ਮਾਰਦਾ। ਤੇ ਭੁੱਟੋ ਸਾਹਿਬ ਦਾ ਜੋ ਉਹਨਾਂ ਅੰਜਾਮ ਕੀਤਾ, ਉੱਥੋਂ ਹਿਸਾਬ ਲੱਭਦਾ ਵੀ ਬੰਬ ਬਣਾਉਣ 'ਚ ਉਹਨਾਂ ਦਾ ਜ਼ਰੂਰ ਕੋਈ ਨਾ ਕੋਈ ਕੰਮ ਹੈ ਸੀ, ਕਿਉਂਕਿ ਅਗਰ ਉਹਨਾਂ ਨੇਕੀ ਨਾ ਕੀਤੀ ਹੁੰਦੀ ਤਾਂ ਅਸੀਂ ਉਹਨਾਂ ਨੂੰ ਫਾਹੇ ਕਿਉਂ ਲਾਉਂਦੇ? ਅਸੀਂ ਤੇ ਉਸੇ ਬੰਦੇ ਨੂੰ ਨੰਗਾ ਕਰਕੇ ਮਾਰਨੇ ਆ ਜਾਂ ਫਾਹੇ ਲਾਉਣੇ ਜਾਂ ਕਤਲ ਕਰਦੇ ਜਾਂ ਉਹਦੀ ਤਬਾਹੀ ਕੱਢਦੇ ਜਿਹਨੇ ਸਾਡੇ ਨਾਲ ਕੋਈ ਚੰਗਾ ਕੰਮ ਕੀਤਾ ਹੋਵੇ ਜਾਂ ਕਰਨਾ ਹੋਵੇ। ਹੁਣ ਵੇਖ ਲਓ ਇਮਰਾਨ ਖਾਨ ਨਾਲ ਜੋ ਕੁਝ ਕਰਨ ਡਏ ਨੇ, ਉਹ ਆਂਦਾ ਸੀ ਵੀ ਇੱਥੇ ਗਰੀਬਾਂ ਵਾਸਤੇ ਕੋਈ ਕੰਮ ਕਰਨਾ, ਉਹਨੇ ਕੀਤਾ ਵੀ, ਦਰਖਤ ਲਾਏ ਨੇ ਉਹਨੇ, ਪਾਕਿਸਤਾਨ ਦੀ ਐਕਸਪੋਰਟ ਉੱਤੇ ਕੀਤੀ, ਇਕੋਨਮੀ ਬਿਹਤਰ ਕੀਤੀ, 3 ਕੈਂਸਰ ਹਸਪਤਾਲ ਬਣਾਏ, ਆਪਣੀਆਂ 2 ਯੂਨੀਵਰਸਿਟੀਆਂ ਬਣਾਈ, 2 ਪਾਰਟੀ ਸਿਸਟਮ ਤੋੜਿਆ, ਵਰਲਡ ਕੱਪ ਜਿੱਤ ਕੇ ਦਿੱਤਾ। ਇਹਨਾਂ ਕਿਹਾ ਠੀਕ ਖਲੋ ਜਾ ਪੁੱਤਰ, ਤੈਨੂੰ ਠੀਕ ਕਰ ਲੈਨੇ ਜੋ ਉਹਦੇ ਨਾਲ ਕਰਨ ਡਏ ਨੇ। ਇਸ ਤੋਂ ਹਿਸਾਬ ਲੱਗਦਾ ਵੀ ਭੁੱਟੋ ਸਾਹਿਬ ਦਾ ਜ਼ਰੂਰ ਕੋਈ ਨਾ ਕੋਈ ਲੈਣ ਦੇਣ ਆਇਆ ਸੀ ਭਾਈ ਜੀ ਬੰਬ 'ਚ। ਅੱਛਾ, ਦੂਜਾ ਇਹਦੇ 'ਚ ਫਿਰਕਾ ਜਿਹੜਾ ਆਉਂਦਾ, ਉਹ ਪਾਕਿਸਤਾਨ ਦੀ ਆਵਾਮ ਹੈ। ਪਾਕਿਸਤਾਨ ਦੀ ਆਵਾਮ ਦੇ ਪੱਲੇ ਤੇ ਹੁਣ ਛੱਡਿਆ ਕੋਈ ਨਹੀਂ। ਹੁਣ ਸ਼ਬਾਜ਼ ਸ਼ਰੀਫ ਆਂਦਾ ਵੀ ਰੋਟੀਆਂ ਵੰਡ ਕੇ ਖਾਓ, ਮਤਲਬ ਰੋਟੀਆਂ ਇੰਨੀਆਂ ਘੱਟ ਨੇ ਵੀ ਉਹ ਆਂਦਾ ਵੀ ਰੋਟੀ ਅੱਧੀ ਕਰਕੇ ਖਾ ਲਓ। ਪਤਾ ਹੀ ਹੈ ਤੁਹਾਨੂੰ ਜੋ ਆਵਾਮ ਕਰਨ ਡਈ, ਆਪਣੀਆਂ ਜਾਨਾਂ ਆਪ ਲੈਣ ਡਈ ਹੈ। ਨਾ ਲੋਕਾਂ ਕੋਲ ਬਿੱਲ ਜਮ੍ਹਾਂ ਕਰਾਉਣ ਨੂੰ ਪੈਸੇ ਨੇ, ਨਾ ਖਾਣ ਨੂੰ ਪੈਸੇ ਨੇ। ਇਹਦਾ ਮਤਲਬ ਹੈ ਵੀ ਬੰਬ ਬਣਾਉਣ 'ਚ ਪਾਕਿਸਤਾਨ ਦੀ ਆਵਾਮ ਦਾ ਵੀ ਕੋਈ ਲੈਣ ਦੇਣ ਹੈ ਸੀ, ਜਿਹਦੀ ਵਜ੍ਹਾ ਤੋਂ ਉਹਦੇ ਨਾਲ ਇਹ ਸਾਰਾ ਕੰਮ ਕੀਤਾ ਜਾਂਦਾ। ਜੇ ਆਵਾਜ਼ ਚੁੱਕਣ ਤੇ ਅਹਿਮਦ ਫਰਾਦ ਵਾਲਾ ਹਾਲ ਕਰ ਦਿੰਦੇ ਨੇ, ਤੇ ਜੇ ਹੋਰ ਆਵਾਜ਼ ਚੁੱਕਣ ਤੇ ਅਰਸ਼ਦ ਸ਼ਰੀਫ ਵਾਲਾ ਹਾਲ ਕਰ ਦਿੰਦੇ ਨੇ। ਤੇ ਮਤਲਬ ਇਹ ਕਿ ਆਵਾਮ ਦਾ ਹਾਲ ਵੇਖ ਕੇ ਨਾ ਅਰਸ਼ਦ ਸ਼ਰੀਫ ਔਰ ਦੂਜੀ ਸਾਰਾ, ਤੇ ਇਹਨਾਂ ਦਾ ਵੀ ਬੰਬ ਬਣਾਉਣ 'ਚ ਕੋਈ ਨਾ ਕੋਈ ਕੰਮ ਹੈ ਸੀ। ਤੇ ਤੀਜੇ ਆ ਗਏ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ। ਅੱਛਾ, ਹੁਣ ਉੱਥੇ ਆ ਕੇ ਥੋੜ੍ਹਾ ਜਿਹਾ ਸਮਝ ਆਉਂਦੀ ਹੈ ਕਿ ਬਈ ਹੋ ਸਕਦਾ ਬਾਬਾ ਕਦੀਰ ਸਾਹਿਬ ਨੇ ਬੰਬ ਨਾ ਬਣਾਇਆ ਹੋਵੇ, ਪਰ ਜਦੋਂ ਗੌਰ ਨਾਲ ਉਹਨਾਂ ਦੀ ਜ਼ਿੰਦਗੀ ਵੇਖੀ ਦੀ ਹੈ, ਬੁੱਢੇ ਆਰੇ ਉਹਨਾਂ ਨੂੰ ਜਿੱਡਾ ਅਸਾਂ ਜ਼ਲੀਲ ਕੀਤਾ ਮਰਨ ਤੋਂ ਪਹਿਲਾਂ, ਮਾਜ਼ਰਤ ਦੇ ਨਾਲ ਇਹ ਲਫ਼ਜ਼, ਉਹਨਾਂ ਕੋਲ ਮਾਫੀ ਮੰਗਵਾਈ, ਉਹਨਾਂ ਨੂੰ ਮੁਜਰਮ ਬਣਵਾਇਆ, ਨੈਸ਼ਨਲ TV ਤੇ ਬਹਾ ਕੇ ਕਿਸੇ ਹੋਰ ਦੀ ਕੀਤੀ ਹੋਈ ਜਿਹੜੇ ਗੁਨਾਹ ਨੇ ਉਹਦੇ ਤੇ ਮਾਫੀਆਂ ਉਹਨਾਂ ਮੰਗੀਆਂ। ਬੁੱਢੇ ਆਰੇ ਉਹਨਾਂ ਦੇ ਸਿਰ 'ਚ ਖੇਪ ਪਾਈ, ਅਸੀਂ ਮਾਜ਼ਰਤ ਇਹਨਾਂ ਲਫ਼ਜ਼ਾਂ ਦੇ, ਪਰ ਇਹ ਕਰਤੂਤ ਅਸਾਂ ਕੀਤੀ। ਉਹਨਾਂ ਨੂੰ ਬੁੱਢੇ ਆਰੇ ਅਸੀਂ ਬੇਇੱਜ਼ਤ ਕੀਤਾ। ਉਹ ਰਹੇ ਤੇ ਪਾਕਿਸਤਾਨ 'ਚ ਹੀ, ਪਰ ਇੱਕ ਕੈਦੀ ਦੀ ਜ਼ਿੰਦਗੀ ਰਹੇ ਆਖਰ ਦੇ ਉੱਤੇ। ਇੱਕ ਕਿਸਮ ਦੇ ਹਾਊਸ ਅਰੈਸਟ ਸਨ, ਨਾ ਕਿਤੇ ਜਾ ਸਕਦੇ ਸਨ, ਨਾ ਕਿਸੇ ਨੂੰ ਮਿਲ ਸਕਦੇ ਸਨ, ਨਾ ਕਿਸੇ ਨੂੰ ਇੰਟਰਵਿਊ ਦੇ ਸਕਦੇ ਸਨ। ਉਹ ਬਕੈਦ 'ਚ ਹੀ ਰਹੇ ਜਿੰਨਾ ਚਿਰ ਰਹੇ, ਖੁਫੀਆ ਤਰੀਕੇ ਨਾਲ ਹੀ ਉਹਨਾਂ ਦੇ ਉੱਤੇ ਸਾਰੇ ਜ਼ੁਲਮ ਕੀਤੀ ਰੱਖੇ। ਜਿਹੜਾ ਭੈੜਾ ਸਲੂਕ ਅਸੀਂ ਉਹਨਾਂ ਨਾਲ ਕੀਤਾ, ਤੇ ਉਹਨਾਂ ਨੇ ਕੋਸਾਰ ਮਾਰਕੀਟ ਦੇ ਵਿੱਚ ਵੜੈਚ ਸਾਹਿਬ ਦੇ ਨਾਲ ਇੰਟਰਵਿਊ ਦਿੰਦਿਆਂ ਹੋਇਆ ਉੱਥੇ ਉਹਨਾਂ ਨੇ ਸੜਕ ਦੇ ਕਿਨਾਰੇ ਤੇ ਬਹਿ ਕੇ ਕੀਤਾ, ਇਹ ਆਖ ਦਿੱਤਾ ਸੀ ਬਾਬਾ ਜੀ ਨੇ ਕਿ ਮੈਨੂੰ ਬੜਾ ਹੀ ਅਫਸੋਸ ਹੈ ਕਿ ਮੈਂ ਇਸ ਕੌਮ ਵਾਸਤੇ ਬੰਬ ਬਣਾਇਆ। ਜੋ ਸਲੂਕ ਮੇਰੇ ਨਾਲ ਕੀਤਾ ਗਿਆ ਆਖਰ ਤੇ ਮੈਨੂੰ ਬੜਾ ਅਫਸੋਸ ਆਉਂਦਾ ਹੈ ਕਿ ਮੈਂ ਉੱਥੋਂ ਹਾਲੈਂਡ ਛੱਡ ਕੇ ਇੱਥੇ ਕਿਉਂ ਆਇਆ ਤੇ ਮੈਂ ਇੱਥੇ ਕਿਉਂ ਬੰਬ ਬਣਾਇਆ। ਮੈਂ ਨਹੀਂ ਆਖਣ ਡਿਆ, ਬਾਬਾ ਜੀ ਆਖ ਕੇ ਗਏ ਸਨ। ऐसा जिंदगी में किसी बात का पछतावा भी है इस कौम के लिए काम करने का। ਤੇ ਜੋ ਬਾਬਾ ਜੀ ਦੀ ਆਖਰ ਦੇ ਉੱਤੇ ਅਸੀਂ ਹਸ਼ਰ ਕੀਤਾ ਤੇ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ, ਉਸ ਤੋਂ ਮੈਨੂੰ ਤੇ ਇਹ ਹੀ ਲੱਗਦਾ ਫਿਰ ਵੀ ਬੰਬ ਬਣਾਉਣ ਵਾਲਾ ਡਾਕਟਰ ਅਬਦੁਲ ਕਦੀਰ ਖਾਨ ਸੀ, ਤੇ ਬਣਵਾਉਣ ਵਾਲੀ ਪਾਕਿਸਤਾਨ ਦੀ ਆਵਾਮ ਸੀ ਜਿਹਦੇ ਰੁਪਈਏ ਲੱਗੇ, ਤੇ ਸੋਚਣ ਵਾਲਾ ਭੁੱਟੋ ਸੀ। ਤੇ ਤਿੰਨਾਂ ਦਾ ਅੱਜ ਹਾਲ ਕੀ ਹੈ ਉਹ ਆਪ ਵੇਖ ਲਓ, ਤੇ ਜਿਹੜੇ ਆਂਦੇ ਨੇ ਵੀ ਅਸੀਂ 2 ਚੂੜੀਆਂ ਕੱਸੀਆਂ ਸਨ ਉਹਨਾਂ ਦਾ ਹਾਲ ਦੇਖ ਲਓ, ਤੇ ਰੱਬ ਰਾਖਾ।